ਇਹ ਬਜ਼ੁਰਗੋ ਤੁਸੀਂ ਦੱਸਿਆ ਜਿਹਦਾ ਨਾਂ ਕਿਤੇ ਸਾਡੇ ਕੋਲ 2 ਸਾਲ ਰਿਹਾ ਇਹ ਜਦੋਂ ਵੰਡ ਹੋ ਕੇ ਚਲ ਗਏ ਨੇ ਸਿੱਖ ਉਹ ਤੁਹਾਡੇ ਕੋਲ ਰਹਿ ਗਿਆ ਸੀ ਉਹ ਬੁੱਢਾ ਸਾਡੇ ਕੋਲ 2 ਸਾਲ ਇੱਥੇ ਰਹਿ ਕੇ ਗਿਆ ਸੀ। ਉਹ ਕਦੋਂ ਨਦੀਨਾ ਸੀ। ਕੀ ਉਹਦਾ ਨਾਮ ਸੀ? ਉਹਦਾ ਨਾਂ ਸੀ ਪ੍ਰੇਮਾ ਸਿੰਘ। ਅੱਛਾ ਅੱਗੋਂ ਉਹਦੇ ਮੁੰਡੇ ਦਾ ਨਾਂ ਸੀ ਬਰਕਤ ਸਿੰਘ ਅੱਛਾ ਤੇ ਈਸ਼ਰ ਸਿੰਘ। ਤੇ ਉਹਦਾ ਅੱਗੋਂ ਬਰਕਤ ਸਿੰਘ ਦਾ ਮੁੰਡਾ ਸੀ ਗੁਰਬਚਨ ਸਿੰਘ। ਅੱਛਾ ਉਹਦੀ ਵਡੇਰਾ ਸਾਡੇ ਅੱਗੋਂ ਅੱਛਾ ਤੇ ਅੱਖਾਂ ਤੋਂ ਨਦੀਨਾ ਹੋ ਉਹਨੂੰ ਗਿਆ। ਤੁਹਾਡੇ ਕੋਲ ਛੱਡ ਕੇ ਬਾਅਦ ਚ ਲੈ ਜਾਾਂਗੇ। ਆਹੋ ਉਹ ਫਿਰ 2 ਸਾਲ ਮਗਰੋਂ ਫਿਰ ਵੀਜ਼ੇ ਖੁੱਲੇ ਨਾ। ਹਾਂ ਫਿਰ ਉਹ ਆਇਆ ਸਨ ਲਾਹੌਰ। ਅੱਛਾ ਉਹਨਾਂ ਫਿਰ ਸੁਨੇਹਾ ਘੱਲਿਆ ਇਹ। ਅੱਛਾ ਬਜ਼ੁਰਗੋ ਉਹ ਤੁਹਾਡੇ ਕੋਲ 2 ਸਾਲ ਰਿਹਾ ਹਾਂ ਤੁਸੀਂ ਸਾਨੂੰ ਕਿਹਾ ਨਹੀਂ ਮੁਸਲਮਾਨ ਹੋ ਜਾਓ ਯਾਨੀ ਜੋ ਹੈ ਸੀ ਉਹਨੂੰ ਉਂਝ ਹੀ ਰਹਿਣ ਦਿੱਤਾ ਉਹਦੀ ਉਂਝ ਖਿਦਮਤ ਕਰ ਪੱਕਾ ਨਹੀਂ ਕੀਤਾ। ਉਹ ਫਿਰ ਉਹ ਹੋਰ ਬੰਦੇ ਪੈਂਦੇ ਸਨ ਇਹਨੂੰ ਮਾਰ ਛੜੀਏ। ਅੱਛਾ ਤੇ ਉਹਨੇ ਘਰ ਰੱਖਿਆ ਆ। ਅੱਛਾ ਉਹ ਸਾਡਾ ਪਿਓ ਕੌੜਾ ਬੜਾ ਸੀ। ਉਹ ਆਖਣ ਲੱਗਾ ਇਹ ਮਾਰ ਆ ਇਹ ਮੈਨੂੰ ਦੱਸੋ ਕੋਈ ਦਿਨ ਘੱਟ ਚੱਲੇ ਆ ਤੇ ਜਾਂ ਵੱਧ ਚੱਲੇ ਆ। ਬਜ਼ੁਰਗ ਬੰਦਾ ਆ ਰਿਹਾ ਇਹਦਾ ਪੁੱਤਰ ਛੱਡ ਗਿਆ ਤੇ ਰੋਟੀ ਅਸੀਂ ਦਿੰਦੇ ਹਾਂ ਦੁੱਧ ਦੇ ਨੂੰ ਅਸੀਂ ਤੁਹਾਨੂੰ ਕੀ ਦਿੰਦੇ ਤਕਲੀਫ ਹੈ ਇਹਦੀ? ਤੁਹਾਨੂੰ ਕੀ ਤਕਲੀਫ ਹੈ? ਮੰਜੀ ਦੇ ਖਿਲਾਫ ਹੀ ਦਿੰਦੇ ਹਾਂ ਕਿ ਕੱਪੜੇ ਧੋ ਕੇ ਅਸੀਂ ਇਹਨੂੰ ਦਿੰਦੇ ਹਾਂ। ਹੈਂ ਅਸਾਂ ਉਹਨੂੰ ਇਹਨੇ ਰੱਖਿਆ ਸੀ ਨਾ ਜਿਵੇਂ ਆਪਣਾ ਵਡੇਰਾ ਆਪਣਾ ਵਡੇਰਾ ਹੁੰਦਾ ਚਿੱਟੇ ਕੱਪੜੇ ਤੇ ਰੋਟੀ ਦਾ ਟਾਈਮ ਉਹਨੂੰ ਦੇਣੀ ਨਾਲ ਦੁੱਧ ਵੀ ਉਹਨੂੰ ਦੇਣਾ। ਵਾਹ ਜੀ ਵਾਹ। ਪਿੰਡ ਗੋਂਦਲਾਂਵਾਲਾ ਜ਼ਿਲ੍ਹਾ ਗੁਜਰਾਂਵਾਲਾ। ਇਸ ਪਿੰਡ ਦੇ ਕਾਫੀ ਸਾਨੂੰ ਕਮੈਂਟਸ ਆ ਰਹੇ ਸੀ ਕਿ ਗੋਂਦਲਾਂਵਾਲਾ ਪਿੰਡ ਦਾ ਇੰਟਰਵਿਊ ਕਰੋ ਜੀ, ਪਿੰਡ ਵਿਖਾਓ। ਅਸੀਂ ਪਹੁੰਚ ਗਏ ਹਾਂ ਜੀ ਪਿੰਡ ਗੋਂਦਲਾਂਵਾਲਾ। ਸਾਹਮਣੇ ਪਿੰਡ ਨਜ਼ਰ ਆ ਰਿਹਾ ਗੋਂਦਲਾਂਵਾਲਾ ਜ਼ਿਲ੍ਹਾ ਗੁਜਰਾਂਵਾਲਾ। ਇਸ ਪਿੰਡ 'ਚ ਜ਼ਿਆਦਾ ਸਿੱਖ ਸਰਦਾਰ ਅਤੇ ਖੱਤਰੀ ਰਹਿੰਦੇ ਹਨ। ਥੋੜ੍ਹੇ ਮੁਸਲਮਾਨ ਸਨ, ਜ਼ਿਆਦਾ ਸਿੱਖ ਸਰਦਾਰ ਹੀ ਰਹਿੰਦੇ ਹਨ। ਇਸ ਪਿੰਡ ਦੀਆਂ 4 ਪੱਤੀਆਂ ਸਨ 47 ਟਾਈਮ। ਚਾਰੇ ਪੱਤੀਆਂ ਦੇ 4 ਨੰਬਰਦਾਰ ਸਨ, ਚਾਰੇ ਸਿੱਖ ਸਰਦਾਰ ਸਨ, ਮੁਸਲਮਾਨ ਨੰਬਰਦਾਰ ਕੋਈ ਨਹੀਂ ਸੀ। ਅਤੇ ਜਿਸ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ ਹੈ ਉਹ ਇਸ ਪਿੰਡ ਦੇ ਵਸਨੀਕ ਨੇ। ਉਹਨਾਂ ਦੀ ਉਮਰ ਉਸ ਟਾਈਮ 13-14 ਸਾਲ ਸੀ। ਬਾਬੇ ਦਾ ਬੜਾ ਹਾਫਜ਼ਾ ਤੇਜ਼ ਹੈ, ਉਹਨਾਂ ਸਾਰਾ ਕੁਝ ਯਾਦ ਹੈ। ਸਾਰੇ ਸਿੱਖ ਸਰਦਾਰਾਂ ਦੇ ਘਰ ਯਾਦ ਨੇ, ਸਿੱਖ ਸਰਦਾਰਾਂ ਦੇ ਬਹੁਤ ਸਿੱਖ ਸਰਦਾਰਾਂ ਦੇ ਨਾਂ ਯਾਦ ਨੇ, ਉਹਨਾਂ ਦੇ ਖੂਹ ਕਿੱਥੇ ਸਨ ਅਤੇ ਕਿਹੜੇ ਯਾਰਾਂ ਦੋਸਤਾਂ ਨਾਲ ਉਹ ਸਿੱਖ ਸਰਦਾਰਾਂ ਨਾਲ ਜਿਹੜੇ ਡੰਗਰ ਚਰਾਉਂਦੇ ਸਨ ਉਹਨਾਂ ਦੇ ਨਾਂ ਯਾਦ ਨੇ। ਅਤੇ ਬਜ਼ੁਰਗਾਂ ਦੱਸਿਆ ਕਿ ਜਦੋਂ ਵੱਢ ਟੁੱਕ ਹੋਈ, ਜਦੋਂ ਸਿੱਖ ਸਰਦਾਰ ਇਸ ਪਿੰਡ 'ਚੋਂ ਗਏ ਆਪਣੇ ਪਰੇ ਘਰ ਛੱਡ ਕੇ ਵਿਚਾਰੇ, ਜਦੋਂ ਜਾਣਾ ਪਿਆ ਉਹਨਾਂ ਨੂੰ, ਅਤੇ ਇੱਕ ਬਜ਼ੁਰਗ ਜਿਹੜਾ ਸੀ ਉਹ ਡੇਰਾ ਸੀ ਸਿੱਖ ਸਰਦਾਰ, ਅੱਖਾਂ ਤੋਂ ਅੰਨਾ ਸੀ। ਉਹਨੂੰ ਉਹਦੇ ਘਰ ਵਾਲੇ ਕਹਿਣ ਲੱਗੇ ਪੁੱਤਰ ਕਿਹਾ ਇਹਨੂੰ ਤੁਸੀਂ ਸਾਡੇ ਬਜ਼ੁਰਗ ਰੱਖ ਲਓ ਅਤੇ ਅਸੀਂ ਬਾਅਦ 'ਚ ਆਣ ਕੇ ਲੈ ਜਾਵਾਂਗੇ। ਦੱਸਦੇ ਨੇ ਕਿ ਉਹ 2 ਸਾਲ ਸਾਡੇ ਘਰ ਰਿਹਾ। ਅਸੀਂ ਬੜੀ ਉਹਦੀ ਖਿਦਮਤ ਕੀਤੀ, ਇੰਝ ਖਿਦਮਤ ਕੀਤੀ ਜਿਵੇਂ ਆਪਣੇ ਵੱਡਿਆਂ ਦੀ ਕਰੀਏ, ਅਤੇ ਕੋਈ ਉਹਨਾਂ ਦੇ ਜ਼ੁਲਮ ਨਹੀਂ ਕੀਤਾ, ਯਾਨੀ ਕੋਈ ਉਹਨਾਂ ਨੇ ਧੱਕਾ ਨਹੀਂ ਕੀਤਾ ਕਿ ਤੁਸੀਂ ਮੁਸਲਮਾਨ ਹੋ ਜਾਓ। ਵੰਡ ਵੇਲੇ ਦੀ ਸਾਰੀ ਕਹਾਣੀ ਆਓ ਬਜ਼ੁਰਗਾਂ ਦੀ ਜ਼ੁਬਾਨੀ ਸੁਣਦੇ ਹਾਂ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਤੁਹਾਡਾ ਆਪਣਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੋਂ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਨਾਜ਼ਰੀਨ ਸਾਨੂੰ ਕਾਫੀ ਮੈਸੇਜ ਆ ਰਹੇ ਸੀ ਚੜ੍ਹਦੇ ਪੰਜਾਬ 'ਚੋਂ ਸਿੱਖ ਸਰਦਾਰਾਂ ਦੇ ਕਿ ਭਾਜੀ ਜਿਹੜਾ ਇਹ ਗੋਂਦਲਾਂਵਾਲਾ ਪਿੰਡ ਉੱਥੇ ਲਾਜ਼ਮਨ ਜਾਓ ਗੁਜਰਾਂਵਾਲਾ ਦਾ। ਅਤੇ ਅਸੀਂ ਪਹੁੰਚੇ ਹਾਂ ਜੀ ਇਸ ਟਾਈਮ ਪਿੰਡ ਗੋਂਦਲਾਂਵਾਲਾ। ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲਾ 'ਚ ਪੈਂਦਾ। ਅਤੇ ਇੱਥੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ, ਸ਼ੁਰੂ ਤੋਂ ਰਹਿਣ ਵਾਲੇ ਇੱਥੋਂ ਦੇ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਨੂੰ ਪੁੱਛਦੇ ਇੱਥੇ ਕਿਹੜੇ ਸਿੱਖ ਸਰਦਾਰ ਰਹਿੰਦੇ ਹਨ, ਉਹਨਾਂ ਦੇ ਘਰ-ਬਾਰ ਕਿੱਥੇ ਸਨ, ਉਹਨਾਂ ਦੇ ਖੂਹ ਕਿੱਥੇ ਸਨ, ਉਹ ਕਿਵੇਂ ਮੁਸਲਮਾਨਾਂ ਦਾ ਅਤੇ ਉਹਨਾਂ ਦਾ ਆਪਸ 'ਚ ਪਿਆਰ ਸੀ। ਇਹ ਸਾਰੀ ਗੱਲ ਇਹ ਬਜ਼ੁਰਗਾਂ ਨਾਲ ਕਰਨੇ ਆ ਜੀ। ਬਜ਼ੁਰਗੋ ਕੀ ਹਾਲ ਠੀਕ ਜੇ? ਸ਼ੁਕਰ ਹੈ ਆਪਣਾ ਨਾਂ ਕੀ ਹੈ ਜੀ? ਨਜ਼ੀਰ। ਨਜ਼ੀਰ ਜੀ? ਹਾਂ ਨਜ਼ੀਰ ਅਹਿਮਦ। ਮੇਰਾ ਮਤਲਬ ਮੇਰੇ ਬਾਪ ਦਾ ਨਾਮ ਹੈ ਹਾਜੀ। ਤੁਹਾਡੇ ਦਾਦੇ ਦਾ ਨਾਂ ਕੀ ਸੀ ਬਾਬੇ? ਦਾਦੇ ਦਾ ਨਾਂ ਸ਼ਹਿਜ਼ਾਦਾ। ਸ਼ਹਿਜ਼ਾਦਾ? ਹਾਂ। ਅੱਛਾ, ਤੁਸੀਂ ਵਸਨੀਕ ਜੇ ਕਿ ਬਸ਼ਿੰਦੇ ਹੋ ਭਲਾ? ਇਹ ਦੋਵੇਂ ਰਹਿਣਾ ਜੱਦੀ ਜੱਦੀ ਇੱਥੋਂ ਰਹਿਣਾ ਦਾ। ਹਾਂ। ਅੱਛਾ ਅੱਛਾ ਬਾਬਾ ਕਿਹੜਾ ਪਿੰਡ ਜਿੱਥੇ ਬੈਠੇ ਅਸੀਂ? ਗੋਂਦਲਾਂਵਾਲਾ। ਗੋਂਦਲਾਂਵਾਲਾ। ਹਾਂ। ਇਹਦਾ ਜ਼ਿਲ੍ਹਾ ਕਿਹੜਾ ਜੀ? ਜਿਹੜਾ ਗੁਜਰਾਂਵਾਲਾ। ਤਹਿਸੀਲ ਵੀ ਗੁਜਰਾਂਵਾਲਾ ਹੀ? ਆਹੋ ਠੀਕ ਹੋ ਗਿਆ ਬਾਬਾ। ਇਹਦੇ ਨਾਲ ਪੇਂਡ ਦੱਸੇ 2-4 ਕਿਹੜੇ ਨੇ ਆਲੇ ਦੁਆਲੇ ਵਾਲੇ ਪਿੰਡ? ਆਲੇ ਦੁਆਲੇ ਵਾਲੇ ਪਿੰਡ? ਹਾਂਜੀ ਆਲੇ ਦੁਆਲੇ ਵਾਲੇ ਜਿਹੜੇ ਸਨ ਉਹਦੇ ਵਿੱਚ ਆ ਗਿਆ ਗੁਜਰਾਂ। ਚਲੋ ਨਾਲ ਜਿਹੜੇ ਹਨ ਦੱਸ ਦਿਓ ਬਾਬੇ। ਆਲੇ ਦੁਆਲੇ ਸਨ ਤੁੱਲੇ। ਹਾਂਜੀ। ਗਰਜਾਖ। ਅੱਛਾ ਜੀ। ਸ਼ੀਸ਼ਾ ਵਾਲੀ ਰਪਾ ਖੋਖਰ ਕੇ ਫਤੋਮੰਦ। ਵਾਹ ਬਾਬੇ ਵਾਹ। ਹੈਂ ਰਾਜਕੋਟ ਦਾ ਰਾਜਕੋਟ। ਹਾਂ ਠੀਕ ਹੈ ਬੜੇ ਨੇ ਬਾਬੇ ਬੜੇ ਨੇ। ਇਹ ਗੋਂਦਲਾਂਵਾਲਾ। ਹਾਂਜੀ ਗੋਂਦਲਾਂ ਦੇ ਅੱਗੇ ਸੀਨੇ ਸਨ ਪਿੰਡ ਬੜੇ ਨੇ। ਠੀਕ ਹੈ। ਅੱਛਾ ਬਜ਼ੁਰਗੋ ਤੁਸੀਂ ਜਦੋਂ ਵੰਡ ਹੋਈ ਹੈ 1947 ਦੀ, ਹਾਂ, ਇੱਧਰੋਂ ਸਿੱਖ ਸਰਦਾਰ ਜਿਹੜੇ ਨੇ ਉਹ ਇੰਡੀਆ ਚਲੇ ਗਏ, ਹਾਂ, ਉਧਰ ਵਾਲੇ ਮੁਸਲਮਾਨ ਇੱਧਰ ਆਏ, ਹਾਂ, ਉਸ ਟਾਈਮ ਤੁਸੀਂ ਕਿੱਡੇ ਕੁ ਜਦੋਂ ਵੰਡ ਹੋਈ? ਅੰਦਰ ਦੇ 12-13 ਸਾਲਾਂ ਦੇ।
ਯਾਨੀ ਤੁਹਾਨੂੰ ਸੰਭਾਲ ਹੈ, ਕੋਈ ਯਾਦ ਹੈ? ਆਹੋ ਉਹਨਾਂ ਦੇ ਨਾਲ ਉਹਦੇ ਮੁੰਡੇ ਨੇ ਡੰਗਰ ਚਾਰਦੇ ਰਹੇ ਹਾਂਜੀ। ਤੇ ਜੇ ਲਿਆਲੇ ਸਨ ਅੱਛਾ ਨਾ, ਨਹੀਂ ਥੋੜਾ ਕੋਈ ਤਾਰਫ ਕਰਾ ਲਓ ਬਾਬੂ। ਤੇ ਇੱਥੇ ਇਸ ਟਾਈਮ ਉਦੋਂ 47 ਟਾਈਮ ਪੱਤੀਆਂ ਪਿੰਡ ਦੀਆਂ ਕਿੰਨੀਆਂ ਹਨ ਬਜ਼ੁਰਗੋ? 4 ਉਸ ਟਾਈਮ 4 ਪੱਤੀਆਂ ਸਨ। 4 ਨੰਬਰ ਸਨ। 4 ਨੰਬਰ ਦਾ ਉਹਨਾਂ ਦੇ ਨਾਂ ਯਾਦ ਨਹੀਂ ਕੋਈ? ਨਹੀਂ ਉਹਨਾਂ ਦੇ ਨਹੀਂ ਯਾਦ ਬਾਬੇ ਕਿਸੇ ਦਾ ਯਾਦ ਹੋਵੇ ਇੱਕ ਅੱਧਾ, ਕਿਸੇ ਨੰਬਰਦਾਰ ਦਾ, ਭਾਵੇਂ ਮੁਸਲਮਾਨ ਸੀ ਜਾਂ ਸਿੱਖ ਸਰਦਾਰ ਸੀ, ਕਿਸੇ ਦਾ ਨਾਂ ਯਾਦ ਹੋਵੇ ਤੁਹਾਨੂੰ? ਲਾਲ ਸਿੰਘ ਲੰਬੜ। ਅੱਛਾ ਜੀ, ਹਾਂ ਉਹਦਾ ਨਾਂ ਯਾਦ ਹੈ। ਇੱਕ ਉਹ ਨੰਬਰਦਾਰ ਪੱਤੀ ਦਾ ਸੀ ਉਹ ਤੁਹਾਡੀ ਪੱਤੀ ਦਾ ਇਸ ਦਾ? ਹਾਂ। ਅੱਛਾ ਅੱਛਾ ਅੱਛਾ। ਦੂਜਿਆਂ ਦੇ ਨਹੀਂ ਯਾਦ। ਮੁਸਲਮਾਨ ਦੇ ਨੰਬਰ ਨਾਂ ਕਿਹੜੇ 4 ਨੰਬਰ ਦਾ ਹੋਣੇ। ਅੱਛਾ, ਚਾਰੇ ਜਿਹੜੇ ਮੁਸਲਮਾਨ ਸੀ? ਨਹੀਂ ਸਿੱਖ ਹੀ ਸਨ ਨੰਬਰ ਦਾ। ਸਾਰੇ ਨੰਬਰਦਾਰ ਜਿਹੜੇ ਚਾਰੇ ਸਿੱਖ ਹੀ ਸਨ? ਆਹੋ ਸਿੱਖ ਹੀ। ਅੱਛਾ ਅੱਛਾ ਅੱਛਾ, ਸਹੀ ਹੈ। ਤੇ ਬਾਬੇ ਇੱਥੇ ਕੋਈ ਮਸਜਿਦਾਂ ਉਸ ਟਾਈਮ ਕਿੰਨੀਆਂ ਹਾਂ ਆਪਣੀਆਂ ਮਸੀਤਾਂ? ਮਸਜਿਦਾਂ ਉਦੋਂ ਇੱਥੇ ਹੈ ਸਨ 1 2 3 4। 47 ਤੋਂ ਪਹਿਲਾਂ ਦੀ ਮੈਂ ਗੱਲ ਕਰਾਂ। ਆਹੋ ਪਹਿਲਾਂ ਦੇ। ਅੱਛਾ, ਤੇ ਉਹਨਾਂ ਦੇ 5 6 ਇੰਨੀਆਂ ਅੱਛਾ ਇੰਨੀਆਂ ਹੈਗੀਆਂ ਸਨ? ਹਾਂ। ਅੱਛਾ ਅੱਛਾ। ਤੇ ਬਜ਼ੁਰਗੋ ਉਹਨਾਂ ਦਾ ਗੁਰਦੁਆਰਾ ਵੀ ਹੈ ਸੀ ਇੱਥੇ? ਆਹੋ। ਕਿੰਨੇ ਸਨ ਗੁਰਦੁਆਰੇ? ਇੱਕ ਤੇ ਇੱਥੇ ਸੀ ਗੁਰਦੁਆਰਾ। ਅੱਛਾ। ਤੇ ਇੱਕ ਆਹ ਪਹਿਲੇ ਪਾਸੇ ਸੀ ਅੱਗੇ ਪਰਾਂ ਸੜਕੋਂ ਪਰਾਂ 2 ਸਨ ਯਾਨੀ? ਹਾਂ 2 ਸਨ। ਅੱਛਾ ਅੱਛਾ। ਤੇ ਠਾਕਰ ਦਾ ਵੀ ਇੱਕ ਇੱਥੇ ਸੀ ਅੰਗ ਕਰਕੇ। ਅੱਛਾ ਬਜ਼ੁਰਗੋ ਇੱਥੇ ਬਹੁਤ ਬਣਾ ਕੇ ਰੱਖੇ ਹੁੰਦੇ ਹਨ। ਹਾਂਜੀ ਹਾਂਜੀ, ਉਹ ਯਾਨੀ ਮੰਦਿਰ? ਹਾਂ ਮੰਦਿਰ ਉਹਨੂੰ ਆਉਂਦੇ ਠਾਕਰ ਦੁਆਰੇ ਨੂੰ ਮੰਦਿਰ ਆਉਂਦੇ ਹਨ। ਅੱਛਾ 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 ਅੱਛਾ। ਤੇ ਜਿੱਥੇ ਉਹਨੇ ਬਾਤ ਕਰਦੇ ਹਨ ਗੁਰਦੁਆਰਾ ਉਹ ਆ ਇੱਥੇ ਹੀ ਨੇੜੇ ਹੀ ਜਿੱਥੇ ਸਰਦਾਰ ਸਲਾਮ ਹੁੰਦਾ ਸੀ। ਬਾਬੇ ਬਜ਼ੁਰਗੋ ਢਾਤੇ ਨੇ ਕੁਝ ਹੈ ਹੁਣ ਉਹਨਾਂ ਦੇ ਪੁਰਾਣੀ ਇਮਾਰਤ ਹੈਗੀ? ਨਹੀਂ ਪੁਰਾਣੀ ਕੋਈ ਨਹੀਂ ਢਾਹ ਢੂਹ ਕੇ ਨਾ ਉਹ ਗੁਰਦੁਆਰਾ ਨਾ ਉਹ ਮੰਦਿਰ ਕੋਈ ਨਾ। ਮੰਦਰ ਖਾਏ ਦੁਲੇ ਦੇ ਘਰ ਇਹ ਗੁਰਦੁਆਰਾ ਸਰਦਾਰ ਸਲਾਮ ਕੋਲ। ਹਾਂ ਉਹਨਾਂ ਮੰਦਰ ਵੀ ਤਾਜ ਦੇ ਆਏ ਨੇ, ਸਾਰਾ ਠਾ ਕੇ ਬਣਾਇਆ। ਬਾਬਾ ਤੁਹਾਡਾ ਨਾਮ ਕੀ ਤੁਸੀਂ ਦੱਸਿਆ ਆਪਣਾ? ਨਾਮ ਮੁਹੰਮਦ ਸਾਦਕ। ਤੇ ਉਦੋਂ ਤੁਸੀਂ ਕਿੱਡੇ ਵੇਲੇ ਵੰਡ ਵਾਲੇ? ਜਦੋਂ ਹੁਣ ਠਾਏ ਤੋਂ ਨੇ ਵੰਡ ਜਦੋਂ ਹੋਈ ਜਦੋਂ ਪਾਕਿਸਤਾਨ ਇੰਡੀਆ ਦੀ ਵੰਡ ਉਦੋਂ ਸਾਡੇ ਉਦੋਂ ਮੈਂ 4 ਸਾਲਾਂ 5 ਸਾਲਾਂ ਤੁਸੀਂ ਇੱਥੋਂ ਇੱਕ ਮੈਂ ਇੱਥੇ ਆਣ ਕੇ ਵੇਖਿਆ। ਇੱਥੋਂ ਵਸਨੀਕ ਹੋ ਤੁਸੀਂ ਵੀ? ਮੈਂ ਤੁਹਾਨੂੰ ਦੱਸਣਾ ਇੱਥੋਂ ਰਹਿੰਦੇ ਪੈਂਦੇ ਇਹਨਾਂ ਦਾ ਅੱਛੀ ਸਭ ਕੋਟ ਉਹਦਾ ਨਾਂ ਕੋਟ ਭਾਨੀ ਦਾਸ ਦਾ। ਕੋਟ ਭੈਣੀ ਦਾਸ। ਹਾਂ। ਅੱਛਾ, ਤੇ ਇੱਥੇ ਬਰਾਦਰੀ ਉਸ ਟਾਈਮ ਕਿਹੜੀ ਰਹਿੰਦੀ ਸੀ ਬਾਬੇ ਦੱਸੋ? ਸਾਰੀ ਮੁਸਲਮਾਨਾਂ ਦੀਆਂ ਵੀ, ਸਿੱਖ ਸਰਦਾਰ ਖੱਤਰੀ ਸਾਰਿਆਂ ਦੇ ਨਾਂ ਦੱਸੋ ਕਿਹੜੇ? ਸਾਰੇ ਇੱਥੇ ਸਨ ਕੌਮਾਂ? ਮੁੱਖ ਕੌਮਾਂ ਲੁਹਾਰ ਤਰਖਾਨ। ਅੱਛਾ। ਅਰਾਈ ਬਥੇਰੇ ਸਨ। ਅੱਛਾ। ਸਿੱਖ ਖੱਤਰੀ ਵੀ ਬੜੇ ਸਨ, ਸਿੱਖ ਵੀ ਬਥੇਰੇ। ਬਾਬੇ ਸਿੱਖਾਂ ਦੀ ਕੌਮ ਕਿਹੜੀ ਸੀ? ਸੀਨੇ ਵੀ ਸਨ, ਸੰਧੂ ਵੀ ਸਨ। ਅੱਛਾ, ਇਹੀ ਪੁੱਛਣ ਮੈਂ ਹੈ ਜ਼ਾਤ। ਹਾਂ। ਅੱਛਾ, ਸੰਧੂ ਇੱਥੇ ਕਰਕੇ ਖੂਹ ਹੁਣ ਨਾਮ ਨਿਸ਼ਾਨ ਉਹਦੇ ਤੇ ਮਕਾਨ ਪਏ ਨੇ। ਇਹਦਾ ਨਾਂ ਸੀ ਗੋਰੇ ਵਾਲਾ। ਗੋਰੇ ਵਾਲਾ ਖੂਹ? ਹਾਂ। ਇੱਥੇ ਜਿਹੜੇ ਰਹਿੰਦੇ ਸਨ ਨਾ ਉਹ ਸੰਧੂ ਸਨ। ਕੀ ਨਾਂ ਉਹਨਾਂ ਦੇ ਬਾਬੇ? ਇੱਕ ਨਾਂ ਸ਼ਿੰਗਾਰਾ, ਇੱਕ ਨਾਂ ਕਰਤਾਰਾ, ਇਸ ਤਰ੍ਹਾਂ ਕਰਤਾਰ ਸਿੰਘ, ਸ਼ਿੰਗਾਰਾ ਸਿੰਘ। ਇਹ ਉਹਨਾਂ ਦਾ ਖੂਹ ਸੀ? ਹਾਂ। ਤੇ ਇੱਕ ਸੀ ਹਾਕਮ ਸਿੰਘ, ਇੱਕ ਸੋਹਣ ਸਿੰਘ। ਤੇ ਇਹ ਸਨ ਉਹ ਸੰਧੂ ਸਨ। ਸੰਧੂ ਸਨ। ਅੱਛਾ। ਤੇ ਇਸ ਪਿੰਡ ਦੇ ਵਿੱਚ ਮੁਸਲਮਾਨ ਜ਼ਿਆਦਾ ਹਨ ਜਾਂ ਸਿੱਖ ਸਰਦਾਰ ਜ਼ਿਆਦਾ? ਦੋਵੇਂ ਮੁਸਲਮਾਨ ਵੀ ਬੜੇ ਸਨ ਤੇ ਸਿੱਖ ਵੀ ਬਥੇਰੇ ਸਨ। ਯਾਨੀ ਅੱਧਾ ਕੁ ਪਿੰਡ ਆਇਆ ਸੀ ਸਿੱਖਾਂ ਦਾ? ਹਾਂ। ਆਹੋ ਮਲਕੀਅਤ ਸਿੱਖਾਂ ਦੀ ਸੀ ਬਾਬੇ। ਅੱਛਾ ਅੱਛਾ। ਹਾਂ। ਰਾਈਆਂ ਦੀ ਕੋਈ ਨਹੀਂ ਸੀ। ਇੱਥੇ ਸਕੂਲ ਦੇ ਨਾਲ ਖੂਹ ਹੈ, ਉਹਦਾ ਨਾਂ ਘੁਮਿਆਰਾਂ ਵਾਲਾ। ਅੱਛਾ। ਉਹ ਐਸੀ 8 ਕੁ ਪੈਲੀਆਂ 10 ਪੈਲੀਆਂ ਮੁਸਲਮਾਨਾਂ ਦੀ। ਤੇ ਜਾਂ ਉਸ ਪਾਸੇ ਸੜਕੋਂ ਪਾਰ ਤਲਾਬ ਬਣਾਇਆ ਹਿੰਦੂਆਂ ਨੇ। ਕਲਾਸ ਇੱਥੇ? ਹਾਂ ਖੱਤਰੀਆਂ। ਤੇ ਉੱਥੇ ਇੱਕ ਖੂਹ ਸੀ ਤੇ ਉਹਦੇ ਸਨ ਅਰਾਈ ਉਹਨਾਂ ਦੇ ਕੋਲ 5-7 ਪੈਲੀਆਂ ਉੱਥੇ ਮਾਲਕੀ ਸੀ। ਹੋਰ ਸਾਰੀ ਮਾਲਕੀ ਸਾਰੀ ਸਿੱਖਾਂ ਦੀ ਸੀ।
ਮਾਲਕ ਪਿੰਡ ਦੇ ਉਹੀ ਸਨ ਵੱਡੇ ਤਗੜੇ, ਆ ਮਾਲਕ ਉਹ ਹੀ ਸਨ, ਨੰਬਰਦਾਰ ਵੀ ਉਹੀ ਸਨ ਵਿਚਾਰੇ, ਸਾਰੇ ਮਾਲਕ ਉਹ ਹੀ ਸਨ, ਲੰਬੜਦਾਰ ਵੀ ਉਹ ਹੀ ਸਨ। ਸਰਦਾਰ ਹੀ ਸਾਰੇ। ਹਾਂ ਉਂਝ ਕਸ਼ਮੀਰੀ ਵੀ ਬੜੇ ਸਨ, ਜ਼ੋਰ ਮੁਸਲਮਾਨਾਂ ਦਾ ਤੇ ਉਹਨਾਂ ਦੇ ਇੱਕੋ ਜਿਹੇ ਸੀ। ਅੱਛਾ ਅੱਛਾ ਹਾਂ ਕਸ਼ਮੀਰੀਆਂ ਦਾ ਜ਼ੋਰ ਬੜਾ ਸੀ। ਅੱਛਾ ਬਜ਼ੁਰਗ, ਹੁਣ ਸਾਰੇ ਕੋ ਨਾਂ ਦੱਸੋ ਵੀ ਕਿਹੜੇ ਕਿਹੜੇ ਘਰ ਰਹੇ ਨੇ, ਤੁਹਾਨੂੰ ਕਿਹਨਾਂ ਕਿਹਨਾਂ ਸਿੱਖਾਂ ਦੇ ਸਰਦਾਰਾਂ ਦੇ ਨਾਂ ਯਾਦ ਹੈ, ਖੱਤਰੀਆਂ ਦੇ ਦੱਸੋ ਥੋੜ੍ਹੇ ਥੋੜ੍ਹੇ, ਕਿੱਥੇ ਕਰਕੇ ਘਰ ਸਨ, ਕਿਹੜੇ ਪੱਤੀ ਸਨ ਜਿਹੜੇ ਤੁਹਾਨੂੰ ਯਾਦ ਹੋਣ। ਆ ਇੱਥੇ ਕਰਕੇ ਖੋਵਿਆ ਭੰਡਾ ਰਿਹਾ ਉਹਨੇ ਡੰਗਾ, ਅੱਛਾ ਇਹਦਾ ਨਾਂ ਜਲਾਲ ਵਾਲਾ ਅੱਛਾ ਖੂਹ ਦਾ। ਹੂੰ ਇੱਥੇ ਸੀ ਦਿਆਲ ਸਿੰਘ ਸਰਦਾਰ ਰਾਜੀਆ ਮਸ਼ਹੂਰ ਸੀ। ਅੱਛਾ ਹੂੰ ਹਾਂਜੀ ਹਾਂਜੀ ਤੇ ਉਹਦੇ ਸਾਲੇ ਸਨ ਉਹ ਚੀਨੇ ਸਨ, ਖਜਾਨ ਸਿੰਘ, ਦਲੀਪ ਸਿੰਘ। ਉਹਦੇ ਮੁੰਡੇ ਦੇ ਨਾਂ, ਇੱਕ ਦੇ ਨਾਂ ਸੀ ਪਿਆਰਾ ਸਿੰਘ, ਇੱਕ ਨਾਂ ਸੀ ਲੱਭਾ ਸਿੰਘ। ਅੱਛਾ ਅੱਛਾ ਦੋ ਉਹਦੇ ਮੁੰਡੇ ਦੇ, ਦੋ ਉਹਦੇ ਸਾਲੇ ਸਨ। ਅੱਛਾ ਹਾਂ ਤੇ ਇੱਕ ਸੀ ਦੀਵਾਨਾ ਸਿੰਘ, ਇੱਕ ਤਲੋਕ ਸਿੰਘ, ਇੱਕ ਸੁੰਦਰ ਸਿੰਘ। ਇਹ ਜਲਾਲ ਵਾਲੇ ਹੁੰਦੇ ਸਨ। ਤੇ ਇਹਨਾਂ ਦੇ ਖੂਹ ਬਥੇਰੇ, 4-5 ਇਹਨਾਂ ਦੇ ਖੂਹ ਸਨ। ਅੱਗੋਂ ਫਿਰ ਕੱਲਰ ਜਿਹੜਾ ਨਾ, ਮਾਲਕ ਬੜੇ ਮੋਟੇ ਸੀ। ਬੜੇ ਮੋਟੇ ਮਾਲਕ ਸਨ। ਅੱਛਾ ਅੱਛਾ ਤੇ ਉਹਦਾ ਸਰਦਾਰ ਰਾਜੀ ਤਾਂ ਉਹਦੇ ਨਾਂ ਪਾਇਆ। ਕਦੀ ਕਿਸੇ ਦਾ ਕੋਈ ਵੀ ਲਗਾ ਜਾ ਮੋੜ ਲੈਂਦੇ ਸਨ, ਕਿਸੇ ਕੰਮ ਤੇ ਵੀ ਲਗਾ ਜਾ। ਯਾਨੀ ਉਹਨਾਂ ਕੋਲ ਕੋਈ ਕੰਮ ਜਾਂਦਾ ਸੀ, ਉਹਨਾਂ ਕੋਲ ਗਰਜ਼ ਪੂਰੀ ਕਰਨ ਵਾਸਤੇ, ਯਾਨੀ ਉਹ ਮੋੜਦੇ ਨਹੀਂ ਸਨ। ਨਾ ਮੋੜਦੇ ਨਹੀਂ ਸਨ, ਪੂਰੀ ਕਰਦੇ। ਪੂਰੀ ਗੱਲ ਕਰ। ਹਾਂ ਚੌਧਰ ਉਹਨਾਂ ਦੀ ਪੂਰੀ ਸੀ, ਬੜੀ ਭਲਮਾਨ ਉਹਨੂੰ ਭਲੇ ਮਾਨ। ਭਲੇ ਮਾਨਸ ਸਨ, ਸ਼ਰੀਫ ਸਨ, ਯਾਨੀ ਕਿਸੇ ਨੂੰ ਵੱਧ ਘੱਟ ਨਹੀਂ ਸਨ ਕਰਦੇ। ਹਾਂ ਘੱਟ ਹੀ ਕਰਦੇ ਉਂਝ ਤੇ ਫਿਰ ਚੌਧਰੀ ਬੰਦੇ ਸਨ। ਅੱਛਾ ਹੋਰ ਬਾਬਿਓ। ਤੇ ਹੋਰ ਤੇ ਉਹਨਾਂ ਇੱਕ ਦੇ ਨਾਂ ਸੀ ਬੂਟਾ ਸਿੰਘ। ਤੇ ਪਹਿਲਾਂ ਉਹਦਾ ਪਿਓ ਦਾ ਸੀ ਗੰਡਾ ਸਿੰਘ ਤੇ ਝੰਡਾ ਸਿੰਘ। ਅੱਛਾ ਜੀ ਜਿਹੜਾ ਸੀ ਨਾ ਗੰਡਾ ਸਿੰਘ, ਉਹਦਾ ਇੱਕੋ ਪੁੱਤਰ ਸੀ ਬੂਟਾ ਸਿੰਘ। ਅੱਛਾ ਜਿਹੜਾ ਝੰਡਾ ਸਿੰਘ ਸੀ ਉਹਦੇ ਨਾਲ ਕੋ 3 ਪੁੱਤਰ। ਇੱਕ ਨਾਂ ਸੀ ਨਿਹਾਲ ਸਿੰਘ, ਇੱਕ ਨਾਂ ਲਾਲ ਸਿੰਘ, ਇੱਕ ਨਾਂ ਪਾਲਾ ਸਿੰਘ। ਅੱਛਾ ਹਾਂ ਤੇ ਫਿਰ ਅੱਗੇ ਆ ਜਾਂਦਾ ਇੱਥੇ ਕਰਕੇ ਨਿਆਰਾ ਅੱਗੇ ਬੱਚੇ ਵਾਲਾ, ਉੱਥੇ ਵੀ ਲਾਲ ਸਿੰਘ, ਰਵੇਲਾ ਸਿੰਘ। ਅੱਛਾ ਮੱਧੂਆਂ ਦੇ 2 ਖੂਹ ਉਹਨਾਂ ਦੇ ਸਨ। ਅੱਛਾ ਜੀ ਤੇ ਅੱਜ ਦੇ ਖੂਹ ਇੱਕ ਇੱਥੇ ਸਨ ਮੂਦਾ ਸਿੰਘ, ਜਾਗਰ ਸਿੰਘ ਤੇ ਇੱਕ ਦਿਆਲ ਸਿੰਘ। ਇਸ ਤਰ੍ਹਾਂ ਕਰਕੇ ਉਹਨਾਂ ਦੇ ਨਾਂ ਬੜਾ ਯਾਦ ਹੈ ਤੱਕ ਤੁਹਾਨੂੰ ਹੈ। ਤੇ ਹਾਂਜੀ ਹਾਂਜੀ ਬੜਾ ਜ਼ੇਨ ਤੇ ਜਿਹੜੇ ਹਵੇਲੀ ਵਾਲੇ ਸਨ ਉੱਥੇ ਵੀ ਰਹਿ ਸਕਦੀ ਤਾਂ ਉੱਥੇ ਵੀ ਰਹਿੰਦੇ ਸਨ। ਹਵੇਲੀ ਵਾਲੇ ਉਹਨਾਂ ਨੂੰ ਕਹਿੰਦੇ ਸਨ। ਹਵੇਲੀ ਵਾਲਾ ਪਿੰਡ ਦਾ ਉਹ ਖੂਹ ਦਾ ਨਾਂ ਸੀ। ਅੱਛਾ ਅੱਛਾ ਹਵੇਲੀ ਖੂਹ ਵਾਲਾ ਦਾ। ਅੱਛਾ ਖੂਹ ਦਾ ਨਾਂ ਸੀ। ਅੱਛਾ 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 ਉੱਥੇ ਸਨ ਜਿਹੜੇ ਵਡੇਰੇ ਸਨ ਨਾ, ਉਹਦਾ ਨਾਂ ਸੀ, ਇੱਕ ਨਾਂ ਦੇਵਾ ਸਿੰਘ, ਅੱਛਾ ਇੱਕ ਨਾਂ ਸੁੰਦਰ ਸਿੰਘ, ਇੱਕ ਜਾਗਰ ਸਿੰਘ, ਇੱਕ ਸਰਦਾਰਾ ਤੇ ਇੱਕ ਨਾਂ ਅਮਰ ਸਿੰਘ। ਹੈਂ ਤੇ ਫਿਰ ਇੱਕ ਜਿਹੜਾ ਹੈ ਦੂਜਾ, ਉਹ ਬੁੱਢਾ ਸਾਡੇ ਕੋਲ 2 ਸਾਲ ਇੱਥੇ ਰਹਿ ਕੇ ਗਿਆ ਸੀ। ਉਹ ਕਦੋਂ ਦਾ ਦਿੰਦਾ ਸੀ ਤੇ ਉਹਦਾ ਨਾਂ ਕੀ ਸੀ? ਰੋਟੀ ਰਾਟੀ ਦਿੰਦੇ ਰਹੇ। ਕੀ ਉਹਦਾ ਨਾਮ ਸੀ? ਉਹਦਾ ਨਾਂ ਸੀ ਪ੍ਰੇਮਾ ਸਿੰਘ। ਅੱਛਾ ਅੱਗੋਂ ਉਹਦੇ ਮੁੰਡੇ ਦਾ ਨਾਂ ਸੀ ਬਰਕਤ ਸਿੰਘ ਅੱਛਾ ਤੇ ਈਸਰ ਸਿੰਘ। ਤੇ ਉਹਦਾ ਅੱਗੋਂ ਬਰਕਤ ਸਿੰਘ ਦਾ ਮੁੰਡਾ ਸੀ ਗੁਰਬਚਨ ਸਿੰਘ। ਅੱਛਾ ਹਾਂ ਤੇ ਉਹ ਪਿੰਡ ਬਾਂਸਾਂ ਦੇ ਬੈਠੇ ਉਹ। ਅੱਛਾ ਅੱਛਾ ਆਹੋ ਮਗਰੋਂ 2 ਸਾਲ ਲੈਣ ਆਏ ਸਨ ਨਾ, ਤੇ ਉਹ ਅਸੀਂ ਨਹੀਂ ਸਾਂ ਗਏ। ਇੱਕ ਬੰਦਾ ਸਾਡੇ ਕੋਲ ਦਾ ਸੀ ਉਹ ਪਿੱਛੋਂ ਦੇ। ਇਹ ਬਜ਼ੁਰਗੋ ਤੁਸੀਂ ਦੱਸਿਆ ਜਿਹਦਾ ਨਾਂ ਕਿਤੇ ਸਾਡੇ ਕੋਲ 2 ਸਾਲ ਰਿਹਾ, ਇਹ ਜਦੋਂ ਵੰਡ ਹੋ ਕੇ ਚਲੇ ਗਏ ਨੇ ਸਿੱਖ, ਉਹ ਤੁਹਾਡੇ ਕੋਲ ਰਹਿ ਗਿਆ ਸੀ? ਉਹਦਾ ਜਿਹੜਾ ਸੀ ਨਾ ਪੁੱਤਰ, ਹਾਂ ਉਹ ਸੀ ਵਡੇਰਾ ਸਾਡੇ ਵਾਂਗੂ, ਅੱਛਾ ਤੇ ਅੱਖਾਂ ਤੋਂ ਨਬੀਨਾ ਹੋ ਗਿਆ। ਤੁਹਾਡੇ ਕੋਲ ਛੱਡ ਕੇ ਬਾਅਦ ਚ ਲੈ ਜਾਾਂਗੇ। ਆਹੋ ਉਹ ਫਿਰ 2 ਸਾਲ ਮਗਰੋਂ ਫਿਰ ਵੀਜ਼ੇ ਖੁੱਲੇ ਨਾ, ਹਾਂ ਫਿਰ ਉਹ ਆਏ ਸਨ ਲਾਹੌਰ। ਅੱਛਾ ਉਹਨਾਂ ਫਿਰ ਸੁਨੇਹਾ ਘੱਲਿਆ ਤੇ ਫਿਰ ਸਾਡੇ ਖੂਬ ਦਾ ਸੇਵਾ ਕਰਨ ਲੱਗਾ। ਤੁਸੀਂ ਕਿਵੇਂ ਜਾਣਾ? ਮੇਰੀ ਉੱਥੇ ਰਿਸ਼ਤੇਦਾਰੀ, ਮੈਂ ਜਾਣਾ ਤੇ ਮੈਂ ਉਹਨੂੰ ਛੱਡ ਆਉਣਾ ਅੱਛਾ ਬੁੱਢੇ ਨੂੰ। ਉਹ ਲੈ ਗਿਆ ਤੇ ਉਹ ਆਂਦਾ ਸੀ ਮੈਂ ਵੇਖਿਆ ਬਰਕਤ ਸਿੰਘ ਦੇ ਸਾਡੇ ਪਿਓ ਦੇ ਨਾਂ ਸੀ ਹਾਜੀ। ਆਖਣ ਲੱਗਾ ਮੈਂ ਹਾਜੀ ਕਦੇ ਆਉਂਦਾ ਤੇ ਹੁਣ ਵਕਤ ਨਹੀਂ ਕਦੇ ਹੁੰਦਾ ਨਾ,
ਤੇ ਕੁਝ ਅਸੀਂ ਉਹਨੂੰ ਕੁਝ ਉਹਦੇ ਨਾਲ ਤਾਮਲ ਕਰਦੇ ਸਾਡੇ ਪਿਓ ਨੂੰ 2 ਸਾਲ ਸਾਂਭੇ ਵਡੇਰੇ ਬੰਦੇ ਨੂੰ। ਅੱਛਾ ਬਜ਼ੁਰਗੋ, ਉਹ ਤੁਹਾਡੇ ਕੋਲ 2 ਸਾਲ ਰਿਹਾ ਹਾਂ ਤੁਸੀਂ ਸਾਨੂੰ ਕਿਹਾ ਨਹੀਂ ਮੁਸਲਮਾਨ ਹੋ ਜਾਓ, ਯਾਨੀ ਜੋ ਹੈ ਸੀ ਉਹਨੂੰ ਉਂਝ ਹੀ ਰਹਿਣ ਦਿੱਤਾ, ਉਹਦੀ ਉਂਝ ਖਿਦਮਤ ਕਰਦੇ ਰਹੇ। ਉਹ ਵਿਚਾਰਾ ਉਹਨੂੰ ਜ਼ਬਾਨ ਤੇ ਨਹੀਂ ਸੀ ਚੜ੍ਹਦਾ ਕਲਮਾ, ਇਹਨੇ ਉਹਨਾਂ ਧੱਕਾ ਤੇ ਨਹੀਂ ਤੁਹਾਂ ਕੀਤਾ ਨਾ? ਪੱਕਾ ਨਹੀਂ ਕੀਤਾ। ਉਹ ਫਿਰ ਉਹ ਹੋਰ ਬੰਦੇ ਪੈਂਦੇ ਸਨ ਇਹਨੂੰ ਮਾਰ ਛੜੀਏ, ਅੱਛਾ ਤੇ ਉਹਨੇ ਘਰ ਰੱਖਿਆ ਆ। ਅੱਛਾ। ਉਹ ਸਾਡਾ ਪਿਓ ਕੌਲਾ ਬੜਾ ਸੀ। ਉਹ ਆਖਣ ਲੱਗਾ ਇਹ ਮਾਰ ਆ, ਇਹ ਮੈਨੂੰ ਦੱਸੋ ਕੋਈ ਦਿਨ ਘੱਟ ਚੱਲਿਆ ਤੇ ਜਾਂ ਵੱਧ ਚੱਲਿਆ? ਬਜ਼ੁਰਗ ਬੰਦਾ ਆ ਰਿਹਾ, ਪੁੱਤਰ ਛੱਡ ਗਿਆ ਤੇ ਰੋਟੀ ਅਸੀਂ ਦਿੰਦੇ ਹਾਂ, ਦੁੱਧ ਦੇ ਨੂੰ ਅਸੀਂ ਤੁਹਾਨੂੰ ਕੀ ਦਿੰਦੇ ਤਕਲੀਫ ਹੈ ਇਹਦੀ? ਤੁਹਾਨੂੰ ਕੀ ਤਕਲੀਫ ਹੈ? ਮੰਜੀ ਦੇ ਖਿਲਾਫ ਅਸੀਂ ਦਿੰਦੇ ਹਾਂ, ਕੱਪੜੇ ਧੋ ਕੇ ਅਸੀਂ ਇਹਨੂੰ ਦਿੰਦੇ ਹਾਂ। ਅਸਾਂ ਉਹਨੂੰ ਇਹਨੇ ਰੱਖਿਆ ਸੀ ਨਾ ਜਿਵੇਂ ਆਪਣਾ ਵਡੇਰਾ ਆਪਣਾ ਵਡੇਰਾ ਹੁੰਦਾ, ਚਿੱਟੇ ਕੱਪੜੇ ਤੇ ਰੋਟੀ ਦਾ ਟਾਈਮ ਉਹਨੂੰ ਦੇਣੀ, ਨਾਲ ਦੁੱਧ ਵੀ ਉਹਨੂੰ ਦੇਣਾ। ਵਾਹ ਜੀ ਵਾਹ, ਫੁੱਲ ਖਿਦਮਤ ਕੀਤੀ। ਇਹ ਨਹੀਂ ਵੇਖਿਆ ਕਿ ਸਿੱਖ ਹੀ ਆਹ ਹੈ, ਫਿਰ ਵੀ ਉਹਦੀ ਖਿਦਮਤ ਕੀਤੀ ਕਿ ਉਂਝ ਕੀਤੀ ਖਰਾਤਰ ਸੀ ਕਿ ਆਦੇ ਇਨਸਾਨ ਹੈ ਨਾ ਜਿਹੜੇ ਮਜ਼ਹਬ ਦਾ ਧਰਮ ਦਾ। ਬਿਲਕੁਲ, ਭਾਵੇਂ ਕਿਹੜੇ ਵੀ ਹੋਵੇ। ਬੜੀ ਗੱਲ ਹੈ, ਬੜੀ ਗੱਲ ਹੈ। ਉਹ ਆਖਣ ਲੱਗਾ ਚੰਗੇ ਬੰਦੇ ਵੀ ਬੜੇ ਬੜੇ ਸਨ। ਉਹਦੇ ਪੁੱਤ, ਉਹਨਾਂ ਦੇ ਪੁੱਤਰਾਂ ਦੇ ਨਾਂ ਸੀ ਨਾ, ਇੱਕ ਨਾਂ ਸੀ ਈਸ਼ਵਰ ਸਿੰਘ, ਇੱਕ ਨਾਂ ਸੀ ਬਰਕਤ ਸਿੰਘ, ਤੇ ਬਰਕਤ ਸਿੰਘ ਦਾ ਅੱਗੋਂ ਪੁੱਤਰ ਸੀ, ਉਹਦਾ ਨਾਂ ਸੀ ਗੁਰਬਚਨ ਸਿੰਘ। ਤੇ ਉਹ ਨਾ ਫਿਰ ਆਖਿਆ ਵੀ ਅਸੀਂ ਜਿਹੜਾ ਕਰਨਾਲ, ਪਾਣੀਪਤ ਕਰਨਾਲ ਤੇ ਪਿੰਡ ਬਾਂਸਾ ਸਾਡਾ, ਉੱਥੇ ਰਹਿ ਰਹੇ ਉੱਥੇ ਅਸੀਂ ਬਹਿ ਰਹੇ। ਉਹ ਬਾਬਾ ਜਿਹੜਾ 2 ਸਾਲ ਰਿਹਾ ਸੀ ਉਹਨਾਂ ਦੇ ਅੱਗੇ ਔਲਾਦ ਉੱਥੇ ਆ ਉਹਨਾਂ ਦੀ ਔਲਾਦ ਉੱਥੇ ਸੀ। ਤੇ ਉਹਨਾਂ ਉਹ ਦੱਸਿਆ ਵੀ ਅਸੀਂ ਉੱਥੇ ਉੱਥੇ ਬੈਠੇ ਆ। ਹਾਂ, ਉਹਨਾਂ ਦੇ ਕਦੇ ਖਾਦ ਖੁਦ ਨਹੀਂ ਆਇਆ ਤੁਹਾਨੂੰ? ਨਾ, ਉਹਨਾਂ ਦੀ ਉਸ ਬਾਬੇ ਦੇ ਔਲਾਦ ਅੱਗੋਂ ਕੋਈ ਆਈ ਆਪਣੇ ਪਿੰਡ ਵੇਖਣ ਕਿ ਨਹੀਂ ਇੱਥੇ? ਨਾ, ਬਾਬੇ ਨੂੰ ਲੈ ਕੇ ਉਹ ਤੋਂ ਬਾਅਦ ਨਹੀਂ ਕੋਈ ਆਏ ਪਿੰਡ? ਨਹੀਂ, ਕੋਈ ਨਹੀਂ ਆਇਆ ਮੁੜ ਕੇ। ਅੱਛਾ ਬਾਬੇ, ਹੋਰ ਕੋਈ ਕਿਸੇ ਸਿੱਖ ਸਰਦਾਰ ਦੀ ਸੁਣਾਓ ਕਹਾਣੀ ਕੋਈ ਹੋਰ? ਇਹ ਤੋਂ ਇਲਾਵਾ ਕਿਹੜੇ ਸਨ? ਖੱਤਰੀਆਂ ਹੀ ਦੱਸੋ, ਖੱਤਰੀ ਕਿਹੜੇ ਕਿਹੜੇ ਸਨ? ਖੱਤਰੀ ਸਨ ਗੰਗਾ ਰਾਮ, ਅੱਛਾ ਸਿੰਘ ਸ਼ਾਹ, ਅੱਛਾ ਜੀ, ਹੰਸ ਸ਼ਾਹ, ਵਾਹ ਜੀ। ਹੰਸ ਡੰਗ, ਉਹਨਾਂ ਦੇ ਵਿੱਚ ਜਾਤਾਂ ਹਨ, ਹੰਸ ਡੰਗ, ਹੰਸ ਚੌਲਾ ਹੈ। ਇਸ ਤਰ੍ਹਾਂ ਕਰਕੇ ਉਹਨਾਂ ਦੇ ਨਾਂ ਸਨ ਖੱਤਰੀ ਵਾਲੇ। ਕਨ੍ਹਈਆ ਸਿੰਘ, ਅੱਛਾ ਅੱਛਾ, ਪਿਆਰਾ ਸਿੰਘ, ਤੇ ਬੜੇ ਨਾਂ ਸਨ, ਭੁੱਲ ਗਏ। ਹਾਂਜੀ, ਅਰਸਾ ਬੜਾ ਹੋ ਗਿਆ ਬਾਬੇ। 76 ਸਾਲ ਦੇ ਹੋ ਗਏ ਵੰਡ ਹੋਈ ਨੂੰ। ਹਾਂ, ਬੜਾ ਅਰਸਾ ਹੋ ਗਿਆ। ਬੜਾ। ਅੱਛਾ ਬਜ਼ੁਰਗੋ, ਸਿੱਖ, ਖੱਤਰੀ, ਮੁਸਲਮਾਨ, ਉਹਨਾਂ ਦਾ ਆਪਸ 'ਚ ਇੱਥੇ ਰਹਿਣ ਸਹਿਣ ਵਰਤੋਂ ਭਾਜੀ ਕੀ ਸੀ? ਥੋੜਾ ਕੁਝ ਇਹਦੇ ਤੇ ਕਰੋ ਗੱਲ। ਇਕੱਠੇ ਹੀ ਵਾਪਦੇ ਸੋ, ਕਦੇ ਰਲ ਮਿਲ ਕੇ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਬੜੇ ਪਿਆਰ ਮੁਹੱਬਤ ਨਾਲ। ਕਦੇ ਕਿਸੇ ਦਾ ਹੋਰ ਨਹੀਂ ਗਿਆ ਤੇ ਉਹਦੇ ਬੰਦੇ ਪੈ ਜਾਣਾ। ਉਹ ਉਦੋਂ ਆਉਂਦੇ ਹਨ ਵੱਡੇ ਪਿੰਡ ਦਾ ਕੁੱਤਾ ਤੇ ਛੋਟੇ ਪਿੰਡ ਦਾ ਬੰਦਾ ਇੱਕ ਬਰੋਬਰ ਹੈ। ਵੱਡਾ ਪਿੰਡ ਸੀ, ਇੱਥੇ ਸਲੂਕ ਕਰ ਦਿੰਦੇ। ਹੁਣ ਉਦੋਂ ਜਫੇ ਪੈਂਦੇ ਸਨ, ਜਦੋਂ ਹੱਥ ਜੋੜ ਚ ਹੋਈ ਨਾ, ਹਾਂਜੀ ਹਾਂਜੀ, ਉਦੋਂ ਵੀ ਜਫੇ ਪੈਂਦੇ ਨੇ। ਮੁਸਲਮਾਨਾਂ ਦਾ ਜਫਾ ਪੈਣਾ, ਉਹਨਾਂ ਹਿੰਦੂਆਂ ਨੂੰ ਮਾਰਨਾ, ਸਿੱਖਾਂ ਨੂੰ, ਤੇ ਜੇ ਸਿੱਖਾਂ ਦਾ ਪੈਣਾ ਉਹਨਾਂ ਮੁਸਲਮਾਨਾਂ ਨੂੰ ਮਾਰਨਾ। ਉਹਨਾਂ ਦਾ ਜ਼ੋਰ ਚੜਨਾ ਦੋਨਾਂ ਨੇ। ਇਹਨਾਂ ਫਿਰ ਬਹਿ ਕੇ ਨਾ ਦੋਵਾਂ ਦੇ ਨਾਲ ਤੇ ਵੰਡ ਕੀਤੇ। ਇਹਨੇ ਇੱਕ ਦਿਨ ਕੱਢੀਆਂ ਨੇ ਉਦੋਂ ਮਤਲਬ ਫਲਾਂ ਵੀ ਫਲਾਂ ਕੋਈ ਉਦੋਂ ਬਲਮਾ ਡਾਂਗਾ ਦੇ ਅੱਗੇ ਨਾ ਆਂ ਕਰ ਗਈ ਤੇ ਅੱਜ ਛੇਕ ਡਾਂਗ ਦੇ ਅੱਗੇ ਐਡੀ ਲੰਬੀ ਲੋਹੇ ਦੇ ਬਲਮ, ਹਾਂਜੀ ਹਾਂਜੀ, ਤੇ 40 ਬੰਦੇ ਬਣਾ ਕੇ ਦੇਣੀ ਦਵਾ ਮੈਂ ਆਂ ਕਰਕੇ ਹੁੰਦੀ ਫਿਰ ਛੜੀ ਜਾਂ ਸਮਝ ਲੱਗ ਗਈ। ਹਾਂਜੀ ਹਾਂ, ਉਹ ਆਂ ਦੂਰ ਆਂ ਨਵਾ ਦੇਣੇ, ਜਿੱਥੇ ਲੱਗ ਜਾਂਦੇ ਬਸ ਬੰਦਾ ਗਿਆ। ਤੇਜ਼ ਨਹੀਂ ਹੁੰਦੀ। ਹਾਂ, ਉਹ ਦਿਨ ਕੱਢੀਆਂ ਤੇ ਮੁਸਲਮਾਨ ਦੇ ਹਿਸਾਬ ਨਾਲ ਨਾ ਬਰਾਬਰ ਦੀ ਚੋਟ ਸੀ, ਡਰਦੇ ਨਹੀਂ ਸਨ ਉਹਨਾਂ ਕੋਲ। ਅੱਛਾ, ਇਹਨਾਂ ਮਾਰੇ ਨਾਰਾ ਅੱਲਾਹੁ ਅਕਬਰ, ਨਾਰਾ ਤਕਬੀਰ, ਅੱਲਾਹੁ ਅਕਬਰ, ਨਾਰਾ ਤਕਬੀਰ, ਅੱਲਾਹੁ ਅਕਬਰ। ਅੱਛਾ, ਤੇ ਉਹ ਫਿਰ ਆਖਣ ਲੱਗੇ ਆ ਜਾਓ, ਬਹਿ ਜਾਓ। ਮੋਟੇ ਮੋਟੇ ਬੰਦੇ ਉਹਨਾਂ ਦੇ ਆ ਗਏ ਤੇ ਮੁਸਲਮਾਨਾਂ ਦੇ ਮੋਟੇ ਮੋਟੇ ਚਲ ਗਏ ਸੀ, ਤੇ ਉਦੋਂ ਅਣਜਾਣੇ ਸਾਂ। ਆਖਣ ਲੱਗੇ ਰਾਤੀ ਸਾਡਾ ਵੈਰ ਕੋਈ ਨਹੀਂ। ਇੱਕੋ ਪਿੰਡ ਦੇ ਇੱਕੋ ਜਗ੍ਹਾ ਤੇ ਰਹਿਣ ਵਾਲੇ ਹੁੰਦੇ। ਹਾਂ, ਇੱਕੋ ਪਿੰਡ ਦਾ ਰਾਤੀ ਵੈਰ ਕੋਈ ਨਹੀਂ। ਹਾਂਜੀ, ਤੇ ਤੁਹਾਡਾ ਜੇ ਆਵੇ ਨਾ ਜਫਾ
ਮੁਸਲਮਾਨਾਂ ਦਾ ਜਿਸਾ ਸਾਨੂੰ ਵੜ ਟੋਕਣ ਵਾਸਤੇ ਆਵੇ ਤੇ ਆਦਤ ਤੋਂ ਮੁਸਲਮਾਨਾਂ ਅੱਗੋਂ ਡੱਕਣਾ ਰੱਖਣਾ। ਤੇ ਜੇ ਸਿੱਖਾਂ ਦਾ ਆਵੇ ਤੇ ਅਸੀਂ ਡੱਕਾਂਗੇ ਅੱਗੋਂ ਉਹਨੂੰ। ਇਹ ਤੇ ਇਸਲਾਮ ਦਾ ਬੰਦਾ ਵੜਨ ਕੋਈ ਨਹੀਂ ਦੇਣਾ ਮੁਸਲਮਾਨਾਂ ਨੂੰ ਮਾਰਨ ਵਾਲਾ ਜਾਂ ਸਿੱਖਾਂ ਨੂੰ ਮਾਰਨ ਵਾਲਾ। ਤੇ ਅਮਨ ਮਾਨ ਨਾਲ ਛਾਂ ਦੇਲਾ ਸੀ ਜਦੋਂ ਲੱਭਾ ਸੀ ਉਦੋਂ ਨਿਕਲੇ ਯਾਨੀ ਕੋਈ ਉਹਨਾਂ ਦੇ ਉਹ ਕੋਈ ਨਹੀਂ ਕੀਤਾ ਕਿਸੇ ਨੇ ਅਟੈਕ ਨਾ ਕਿਸੇ ਨੇ ਵੀ ਕੁਛ ਕੀਤਾ। ਅਮਨਾ ਮਾਨ ਜਨਾਨੀਆਂ ਬੰਦੇ ਬੀਬੀਆਂ ਸਭ ਨਿਕਲ ਗਏ ਬੰਦੇ। ਇੱਥੋਂ 5-10 ਪੈਲੀਆਂ ਹਨ ਡੱਕਣ ਹੋ ਕੇ ਨਾ ਤੇ ਉੱਥੇ ਜਾ ਕੇ ਇਕੱਠੇ ਹੋ ਕੇ ਜਦੋਂ ਇਕੱਠੇ ਹੋ ਗਏ ਕੈਂਪ ਉੱਥੇ ਹੋਣਾ ਨਾ ਕਿਤੇ ਉੱਥੇ ਇਕੱਠੇ ਹੋ ਗਏ ਸਨ ਨਾ ਉਹਦੇ ਹਾਲ 'ਚ ਇਕੱਠੇ ਹੋ ਕੇ ਤੇ ਫਿਰ ਉਹ ਗਿਆ ਸਨ ਇੱਥੋਂ ਹੋ ਗਏ ਕੀ ਉਹਦਾ ਨਾਂ ਸੱਚਾ ਸੌਦਾ ਸੱਚਾ ਸੌਦਾ ਨਹੀਂ ਅਸੀਂ ਬਾਹਰ ਗਏ ਨੇ ਸ਼ੇਰਾ ਦਾ ਕੋਟ ਸ਼ੇਰੇ ਦੇ ਕੋਲ ਸ਼ੇਰਾ ਦਾ ਕੋਟ ਉਹਨੂੰ ਬੜਾ ਵੱਡਾ ਸੀ ਉਹਨੂੰ ਬੰਨਣ ਦਾ ਹੁਕਮ ਹੈ। ਅੱਛਾ ਅੱਛਾ ਜਿਹੜਾ ਉੱਥੋਂ ਦਾ ਸੀ ਸ਼ੇਰਾ ਸਿੰਘ ਸ਼ੇਰਾ ਕੋਟ ਉਹਦੇ ਕੋਲ ਗਏ ਸਨ ਉੱਥੇ ਰਹੇ ਸਨ ਨਾ ਰਾਤ ਦੋ ਉੱਥੋਂ ਫਿਰ ਅੱਗੋਂ ਗਏ ਸਨ ਉਹ ਸੱਚੇ ਸੌਦੇ ਤੇ ਉੱਥੋਂ ਫਿਰ ਦਫੇ ਬਣ ਕੇ ਇੰਡੀਆ ਚਲੇ ਫਿਰ ਕੋਈ ਜਿੱਧਰ ਕਿਸੇ ਦਾ ਦਿਲ ਕੀਤਾ। ਅੱਛਾ ਬਜ਼ੁਰਗੋ ਇੱਥੇ ਸਭ ਨੂੰ ਜਿਹੜਾ ਹੈ ਭਾਰੀ ਸਾਮੀ ਜਿਹਦੀ ਭੋਏ ਜ਼ਿਆਦਾ ਸੀ ਜ਼ਮੀਨ ਕਿਹੜਾ ਸੀ? ਅੰਦਰ ਫਿਰ ਦਿਆਲ ਸਿੰਘ। ਕਿੰਨੀ ਕੁ ਜ਼ਮੀਨ ਸੀ ਉਹਦੀ? ਸਤਰਾ ਜੀ ਉਹ 3 ਘਰ ਸਨ। ਅੱਛਾ ਇੱਕ ਤੇ ਕੰਦਾ ਸਿੰਘ ਤੇ ਝੰਡਾ ਸਿੰਘ, ਇੱਕ ਪੱਤੀ 'ਚ ਇਹ ਸਨ, ਇੱਕ ਪੱਤੀ 'ਚ ਦਿਆਲ ਸਿੰਘ, ਇੱਕ ਪੱਤੀ 'ਚ ਦੂਜੇ ਦਵਾਨਾ ਸਿੰਘ, ਤਲੋਕ ਸਿੰਘ, ਸੁੰਦਰ ਸਿੰਘ। ਇਹਨੇ ਜ਼ਮੀਨਾਂ ਕਿੱਧਰਲੀ ਸਾਈਡ ਤੇ ਹਨ ਦੱਸਿਆ ਜੀ? ਇਹ ਸਾਈਡ ਤੇ ਹਨ ਰਹਿੰਦੇ ਸਾਈਡ ਤੇ। ਜਿੱਥੋਂ ਆਇਆ ਨਾ ਆ ਸਾਰੀ ਭੋਏ ਉਹਨਾਂ ਦੀ। ਅੱਧਾ ਪਿੰਡ ਹੀ ਲਗਾ ਜਾਂਦਾ ਸੀ ਉਹਨਾਂ ਦਾ ਤੇ ਕਲਰ ਦੇ ਕਰ। ਅੱਛਾ ਅੱਛਾ ਇਹਦਾ ਉਹ ਜਿਹੜਾ ਬਾਈਪਾਸ ਨੇ ਹਾਲੀਪੁਰ ਦਾ ਹਾਂਜੀ ਉਹਦੇ ਦੁਆਲੇ ਜਿੰਨੀ ਜ਼ਮੀਨ ਉਹ ਇਹਨਾਂ ਦੀ ਮਾਲਕੀ। ਕਿਹੜੇ ਦੀ? ਇਹਨਾਂ ਦਿਆਲ ਸਿੰਘ ਕਿਤੇ। ਅੱਛਾ ਉਹ ਸਾਰੀ ਮਾਲਕੀ ਇਹਨਾਂ ਦੀ? ਹਾਂ ਉਹ 3 ਖੂਹ ਸਨ ਉੱਥੇ। ਅੱਛਾ ਅੱਛਾ ਹਾਂ ਖੂਹਾਂ ਦੇ ਨਾਂ ਯਾਦ ਹੈ ਉੱਥੇ ਕਿਹੜੇ ਹਨ ਖੂਹ? ਖੂਹ ਦੇ ਨਾਂ ਸੀ ਗੁੰਮੋ ਵਾਲੀਆਂ। ਅੱਛਾ ਇਸਾਂ ਕਰਕੇ ਨਾਂ ਸਨ ਉਹਨਾਂ ਦੇ। ਹਾਂ ਅੱਛਾ ਬਾਬੇ ਫੇਰੇ ਸਨ ਘੋੜੇ ਫੇਰੇ ਸਨ ਭੋਏ ਦੇ ਦੁਆਲੇ। ਅੰਗਰੇਜ਼ ਆਉਂਦਾ ਤੇ ਘੋੜਾ ਆਪਣਾ ਦਿੰਦਾ ਸੀ ਫੇਰ ਲਾ ਜਿੰਨਾ ਫੇਰੇ ਤੇ ਭੋਏ ਬਾਹਰ ਹੋਵੇ। ਅੱਛਾ ਬਾਹਰ ਸੀ ਨਾ ਪਹਿਲਾਂ ਬਾਹਰ ਸੀ ਜੰਗਲ ਸੀ। ਅੱਛਾ ਅੱਛਾ ਬੇਬਾਜ਼ ਪਈ ਸੀ। ਹਾਂ ਉਹ ਫਿਰ ਮੁਸਲਮਾਨਾਂ ਦਾ ਨਾਂ ਮੇਰੇ ਮਾਮਲਾ ਨਹੀਂ ਪੂਰਾ ਹੋਣਾ ਉਹਦਾ ਵਸੈਲ ਕੋਈ ਨਹੀਂ ਹਾਂ ਪਾਣੀ ਦੇ ਵਸੈਲ ਕੋਈ ਨਹੀਂ ਹਾਂ। ਇਹਦੇ ਬਾਅਦ ਚ ਪਾਕਿਸਤਾਨ ਬਣਨ ਤੋਂ ਕੋਈ 40 ਕੁ ਸਾਲ ਪਹਿਲਾਂ ਨਾਰ ਆਈ ਤੇ ਜੇ ਫਸਲ ਲੱਗੀ ਆਉਂਦੇ ਹਲਸ ਨਿਕਲੇ ਨੇ ਲੋਹੇ ਦੇ ਨਹੀਂ ਤੇ ਮਿੱਟੀ ਦੀਆਂ ਟਿੰਡਾਂ ਹੋਣੀਆਂ ਲੱਕੜ ਦੇ ਹਲਸ ਹੋਣੇ ਖੂਹ ਦੇ ਜਿਹੜੇ ਢੋਲ ਜਿਹੜੇ ਕਲੀ ਦੇ ਅੱਗੇ ਜੋਗ ਜਾਣੇ ਐਡੀ ਟਿੰਡ ਹੋਣੀ ਉਹ ਕਿਸੇ ਬੜੇ ਕਰਿੰਦੇ ਬੰਦੇ ਨੇ ਕੋਈ ਪੈਲੀ ਤੋਂ ਪਿਆ ਲੈਣੀ ਇਹਦਾ ਮੀਂਹ ਪੈਣਾ ਤੇ ਕੁਛ ਹੋ ਪੈਣਾ ਨਹੀਂ ਕੁਛ ਵੀ ਨਾ ਹੋਣਾ। ਹਾਂ ਅੱਲਾ ਦੇ ਸਪੁਰਦ ਸੁੱਟ ਦੇਣਾ ਵੀ ਅੱਲਾ ਦੇ ਸਪੁਰਦ ਸੁੱਟ। ਅੱਛਾ ਬਜ਼ੁਰਗੋ ਜਦੋਂ ਸਿੱਖ ਤੇ ਆਪਣੇ ਮੁਸਲਮਾਨ ਰਹਿ ਰਹੇ ਸਨ 47 ਤੋਂ ਪਹਿਲਾਂ ਤੇ ਕੋਈ ਆਪਾਂ ਸ਼ਾਦੀ ਵਿਆਹਾਂ ਤੇ ਆਣ ਜਾਣ ਅਸੀਂ ਸੱਦਦੇ ਹਾਂ ਸਿੱਖ ਜਾਂ ਮੁਸਲਮਾਨ ਉਹਨਾਂ ਨੂੰ ਕੋਈ ਯਾਰ ਦੋਸਤ ਹੈ ਹੁਣ ਤੇ? ਆਹੋ ਮਿਲਦੇ ਹੁਣ ਤੋਂ ਭਾਜੀ ਹੈ ਸੀ ਮਾੜੀ ਮੋਟੀ ਕਿਸੇ? ਆਹੋ ਅੱਛਾ ਹਾਂ ਰਲ ਕੇ ਜੋ ਵਾਸਤੇ ਰਲ ਕੇ ਇੱਕ ਦੂਜੇ ਨੂੰ ਮਿਲਦੇ ਭੱਜਣ ਇੱਕ ਦੂਜੇ ਨੂੰ। ਹਾਂ ਇਕੱਠੇ ਖਾਂਦੇ ਪੀਂਦੇ ਹਾਂ ਸਹੀ ਰਹਿ ਰਹੇ ਹਾਂ ਜ਼ਬਰਦਸਤ ਕੱਸੇ ਹੀ ਹੁੰਦੇ ਹਾਂ। ਅੱਛਾ ਬਜ਼ੁਰਗੋ ਉਹ ਵਕਤ ਸਹੀ ਸੀ ਕਿ ਹੋਣ ਵਾਲਾ ਸਹੀ? ਵਕਤ ਉਹ ਸਹੀ ਸੀ ਉਦੋਂ ਹਯਾ ਆਇਆ ਸੀ। ਬਿਲਕੁਲ ਉਦੋਂ ਹਯਾ ਆਇਆ ਸੀ ਕਿਸੇ ਧੀ ਭੈਣ ਲੱਗੀ ਜਾਂਦੀ ਹੈ ਨਾ। ਹਾਂਜੀ ਜਦ ਧੀ ਜਵਾਈ ਆਉਂਦਾ ਪਿਆ ਹਾਂਜੀ ਹਾਂਜੀ ਆਖਣਾ ਸਾਡੇ ਪਿੰਡ ਦਾ ਜਵਾਈ ਹੈ ਸਾਡਾ ਜਵਾਈ ਸਾਡਾ ਜਵਾਈ ਪਿੰਡ ਦਾ ਪਿੰਡ ਸਾਰੇ ਸਮਝਣ ਸਾਡੇ ਹੀ ਜਵਾਈ ਹੈ ਸਾਡੇ ਜਵਾਈ ਹੈ ਹਾਂਜੀ ਹਾਂਜੀ ਭਾਵੇਂ ਕਿਸੇ ਚੂੜੇ ਦਾ ਹੋਵੇ ਕਿਸੇ ਦਾ ਵੀ ਹੋਵੇ ਹਾਂ ਕੰਨੀ ਦਾ ਹੋਵੇ ਪਿੰਡ ਦੀ ਧੀ ਪੂਰੇ ਦੀ ਧੀ ਜਿਹਦੇ ਮਰਜ਼ੀ ਹਾਂ ਪਿੰਡ ਦੀ ਧੀ ਹੈ ਇਹ ਪਿੰਡ ਦਾ ਜਵਾਈ ਹੈ। ਤੇ ਉਦੋਂ ਟੁੱਟਦੇ ਹਨ ਲੋਕ ਪੈਦਲ ਹੀ। ਹਾਂ ਇਹ ਮੋਟਰਾਂ ਕਾਰਾਂ ਕਿੱਦਾਂ ਨੇ ਪਾਕਿਸਤਾਨ ਚ। ਹਾਂਜੀ ਹਾਂਜੀ ਇਹ ਤਾਂ ਹੋਣਾ ਨਹੀਂ ਸਾਡੇ ਵੇਖਣ ਜਾਈਏ। ਹਾਂ ਉਹ ਸਾਈਕਲ ਵੀ ਨਹੀਂ ਸੀ ਉਦੋਂ। ਹਾਂ ਪੈਦਲ ਹੀ ਲੋਕਾਂ ਜਾਣ ਦਿਨਾਂ ਜਾਣੀਆਂ ਪੈਦਲ ਜਾਣੀਆਂ ਪੈਦਲ ਆਉਣੀਆਂ ਰਾਤਾਂ ਰਹਿਣੀਆਂ।
ਇਹ ਹਿਸਾਬ ਸੀ ਉਹਦਾ। ਅੱਛਾ ਸਰਦਾਰ ਜਿਹੜੇ ਮੋਟੀਆਂ ਸਾਮੀਆਂ ਸਨ ਤੇ ਉਹ ਗਰੀਬਾਂ ਦੇ ਭਾਵੇਂ ਮੁਸਲਮਾਨ ਸੀ ਭਾਵੇਂ ਸਿੱਖ ਗਰੀਬ ਸੀ ਜਿਹੜੇ ਉਹਨਾਂ ਦੇ ਹੱਥ ਰੱਖਦੇ ਹਾਂ ਜਿਹਨਾਂ ਨੇ ਹੈਲਪ ਹੱਥ ਰੱਖਦੇ ਨਹੀਂ ਹੈਲਪ ਕਰਦੇ ਉਹਨਾਂ ਦੀ ਮਦਦ ਹੈ। ਤੇ ਫਿਰ ਇਹ ਆਂਦੇ ਹਨ ਸਾਡੀ ਭਾਵੇਂ ਬਾਓ ਕੁਝ ਵਾਹੋਗੇ ਕੁਝ ਹੋਵੇਗਾ ਤਾਂ ਸਾਨੂੰ ਵੀ ਆ ਪਈ ਰਹਿ ਜੀ। ਇਹ ਜਿੰਨੇ ਅਰਾਈ ਬਣਾ ਰਹੀ ਸੀ ਨਾ ਹਾਂਜੀ ਹਾਂਜੀ ਇਹ ਸਾਰੇ ਸਗੋਂ ਸਿੱਖਾਂ ਨਾਲੋਂ ਵਿੱਚ ਤਗੜੇ ਬੰਦੇ ਸਨ। ਜਿਹੜੇ ਸਨ ਜਿਹੜੇ ਬਾਬੇ ਤੁਸੀਂ ਵੀ ਰਹੀ ਆਹੋ ਅਸੀਂ ਨਹੀਂ ਰਹੇ ਤੇ ਗੋਤ ਕਿਹੜੀ ਤੁਹਾਡੀ ਹੈਂ ਗੋਤ ਕਿਹੜੀ ਗੋਤ ਗੋਦ ਸਾਡੀ ਚੰਨਣ ਹੈ। ਚੰਨਣ ਹਾਂ ਚੰਨਣ ਰਾਈ ਜੀ ਤੁਸੀਂ ਅੱਛਾ ਹਾਂ। ਅੱਛਾ। ਸਹੀ ਸਹੀ ਸਾਡਾ ਕੋਈ ਵਡੇਰਾ ਜਦੋਂ ਇਹ ਆਬਾਦ ਹੋਇਆ ਨਾ ਗੋਂਦਾ ਦਾ ਉਦੋਂ ਇੱਥੇ ਆਇਆ ਚੰਨਣੀਆਂ ਤੋਂ ਵੱਡੇ ਪਿੰਡ ਦਾ ਮਾਲਕ ਸੀ। ਚੰਨਣੀਆਂ ਨੇ ਇਮਨਾਬਾਦ ਤੋਂ ਪਰਾਂ ਮੈਂ ਗਿਆ ਆ ਉੱਥੇ ਅੱਛਾ 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 ਚੱਲ ਜੀ ਉਹ ਭਾਸ਼ਾ ਨੂੰ ਪਰਾਂ ਹਾਂ। ਸਹੀ ਅੱਛਾ ਬਜ਼ੁਰਗ ਜੀ ਜਦੋਂ ਸਿੱਖ ਚਲੇ ਗਏ ਸਨ ਉਸ ਤੋਂ ਬਾਅਦ ਕੋ ਆਪਣਾ ਪਿੰਡ ਵੇਖਣ ਆਏ ਨਾ ਉਧਰੋਂ ਤੁਹਾਡੇ ਇਸ ਪਿੰਡ ਦੇ ਜਿਹੜੇ ਗੋਂਦਲਾਂ ਵਾਲੇ ਤੋਂ ਸਿੱਖ ਉੱਠ ਕੇ ਇੱਧਰ ਉਧਰ ਗਏ ਕੋ ਉਸ ਪਾਸੇ ਦੇ ਆਏ ਨੇ ਸਾਡੇ ਪਾਸੇ ਦਾ ਕੋਈ ਨਹੀਂ ਆਇਆ। ਨਹੀਂ ਆਇਆ ਸੀ ਜਾਗਰ ਸਿੰਘ ਆਇਆ ਨਹੀਂ ਸੀ ਲਗਵਾਇਆ ਆਹੋ ਉਹਦੇ ਆਇਆ ਉਹਦਾ ਸਾਨੂੰ ਨਹੀਂ ਮਿਲਿਆ ਉਹਨੇ ਇੱਧਰ ਆ ਦੇਖਿਆ ਉਹਦੇ ਘਰ ਸੀ ਜੱਟਾਂ ਦਾ ਤੇ ਐਦਨ ਉਹ ਵੀ ਗੋਤ ਉਹਨਾਂ ਦਾ ਵੀ ਵਡਾਇ ਸੀ ਸਾਰੇ ਪਿੰਡ ਵਡਾਇ ਜਾਂਦਾ ਤੇ ਉਹ ਵੀ ਵਡਾਇ ਸਨ ਤੇ ਉਹਨਾਂ ਦੇ ਆਉਂਦੇ ਸਨ। ਅੱਛਾ ਇਸ ਪਿੰਡ ਤੁਹਾਡੇ ਤੇ ਕੋਈ ਨਹੀਂ ਕੁਝ ਹੋਇਆ ਆਲੇ ਦੁਆਲੇ ਕੋਈ ਪਿੰਡ ਦੇ ਵੱਡ ਟੋਕ ਹੋਈ ਨਾਲ ਦੇ ਪਿੰਡਾਂ ਵਿੱਚ ਨਹੀਂ ਵੱਡ ਟੋਕ ਹੋਈ ਉਸ ਟਾਈਮ ਲਾਗੇ ਲਾਗੇ ਹੋਈ ਹੋਵੇਗੀ ਪਰ ਇੱਥੇ ਕੋਈ ਨਹੀਂ ਸਾਡੇ ਇੱਥੇ ਨਹੀਂ। ਹਾਂ ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਖਾਸ ਕਰ ਜਿਹੜੇ ਚੜ੍ਹਦੇ ਪੰਜਾਬ ਸਾਡੇ ਚੈਨਲ ਵੇਖਦੇ ਨੇ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਜਿਹੜਾ ਲਹਿੰਦੇ ਪੰਜਾਬ ਸਾਡੇ ਪਿੰਡ ਵਾਲੇ ਜਿਹੜੇ ਸਾਡੇ ਘਰ ਦੇ ਕਿੱਥੋਂ ਆਏ ਕਿਹੜੇ ਪਿੰਡ 'ਚ ਰਹਿੰਦੇ ਹਨ ਤੇ ਸਾਰਾ ਕੁਝ ਔਰ ਨਾਲ ਉਹ ਜ਼ਿਲ੍ਹਾ ਕਿਹੜਾ ਸੀ ਉਹ ਸਾਰੀ ਜਿਹੜੀ ਡਿਟੇਲ ਸਾਨੂੰ ਸਾਡੇ WhatsApp ਨੰਬਰ ਜਿਹੜਾ ਸਕਰੀਨ 'ਤੇ ਆਉਂਦਾ ਇਹ 'ਤੇ ਦੱਸ ਦੇਵੋ ਤੇ ਅਸੀਂ ਜਾ ਕੇ ਇੱਥੋਂ ਦੇ ਜਿਹੜੇ ਵਸਨੀਕ ਹੋਣਗੇ ਤੁਹਾਡੇ ਵੱਡਿਆਂ ਦੇ ਪਿੰਡ ਦੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਤੁਹਾਡਾ ਪਿੰਡ ਵੀ ਵਿਖਾਵਾਂਗੇ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਭਾਈ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।